ਅੰਦਾਜ਼ੇ ਮੁਤਾਬਕ ਇਹ ਤਿੰਨ ਮਾਰਕੀਟਸ ਤੋਂ ਇਲਾਵਾ ਵੀ ਸੈਂਕੜੇ ਉਹਨਾਂ ਨੇ ਜਿਹੜੇ ਨੇ ਦੁਕਾਨਦਾਰ ਉਹਨਾਂ ਇਹੀ ਨਹੀਂ ਕਿ ਵੀ ਉਦੋਂ ਲੜਾਈ ਦੇ ਦੌਰਾਨ ਹੋਇਆ, ਉਹ ਤਾਂ ਤੁਸੀਂ ਪਾਰਸ਼ਲੀ ਜਸਟੀਫਾਈ ਕਰ ਸਕਦੇ ਹੋ ਕਿ ਜੀ ਗੋਲਾ ਲੱਗਾ, ਅਕਾਲ ਤਖਤ ਤੇ ਨਹੀਂ ਲੱਗਾ, ਪਿੱਛੇ ਡਿੱਗਿਆ। ਇਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਹਿਸਟੋਰੀਸਿਟੀ ਡਿਸਟਰੋਏ ਕਰਨ ਦੇ ਲਈ ਉਹਦੀ ਹਿਸਟੋਰੀਕਲ ਲੁੱਕ ਵੀ, ਜਿਵੇਂ ਉਹਨਾਂ ਨੇ ਸਾਡਾ ਵਿਰਸਾ ਤਬਾਹ ਕੀਤਾ, ਉਹਨਾਂ ਨੇ ਉਸ ਨੂੰ ਇੱਕ ਗਲਿਆਰਾ ਯੋਜਨਾ ਬਣਾਈ। ਡਿਸਪਲੇਸ ਸ਼ਾਪਕੀਪਰਸ ਡਿਊਰਿੰਗ ਆਪਰੇਸ਼ਨ ਬਲੂ ਸਟਾਰ ਟੂ ਬੀ ਰੀਹੈਬਿਲਿਟੇਟਡ ਆਫਟਰ 38 ਲੌਂਗ ਈਅਰਸ। ਜਿਨ੍ਹਾਂ ਦੀਆਂ ਦੁਕਾਨਾਂ ਜਾਂ ਤਬਾਹ ਕੀਤੀਆਂ ਜਾਂ ਖੋਹੀਆਂ ਗਲਿਆਰਾ ਯੋਜਨਾ ਦੇ ਥੱਲੇ 38 ਸਾਲ ਉਹਨਾਂ ਨੂੰ ਕੋਈ ਆਲਟਰਨੇਟ ਜਿਹੜਾ ਹੈ ਉਹ ਰਿਲੀਫ ਨਹੀਂ ਦਿੱਤਾ ਗਿਆ। ਔਰ ਹੁਣ ਜਦੋਂ ਇਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਜਿਹੜੇ 122 ਦੁਕਾਨਦਾਰ ਆਇਡੈਂਟੀਫਾਈ ਕੀਤੇ ਨੇ ਇਹਨਾਂ ਤਿੰਨ ਮਾਰਕੀਟਾਂ ਦੇ, ਇਹਨਾਂ ਨੂੰ ਅਸੀਂ 22 ਸਕੁਅਰ ਯਾਰਡ ਦੀ ਦੁਕਾਨ ਦੇਵਾਂਗੇ। 22 ਸ਼ਾਪਕੀਪਰ ਐਸੋਸੀਏਸ਼ਨ ਜਿਹੜੇ ਵਿਕਟਮ ਨੇ ਕਿ ਬਈ ਹੁਣ ਤਾਂ 70% ਤਾਂ ਮਰ ਚੁੱਕੇ ਨੇ 38 ਸਾਲਾਂ ਜੋ ਵਿਚਾਰੇ ਭੁੱਖ ਨੰਗ ਨਾਲ ਮਰ ਗਏ। ਤੇ ਇਸ ਸਾਰੇ ਚੋਂ ਚਲੋ ਜੇ ਬਾਕੀਆਂ ਨੂੰ ਤੁਸੀਂ ਦਿੰਦੇ ਵੀ ਹੋ, ਉਹਨਾਂ ਨੇ ਕਿਹਾ ਚਲੋ 38 ਸਾਲ ਬਾਅਦ ਸਾਨੂੰ 22 ਸਕੁਅਰ ਯਾਰਡ ਦਾ ਜਿਹੜਾ ਉਹ ਵੀ ਕਿਤੇ ਹੋਰ, ਇਹ ਨਹੀਂ ਕਿ ਉਸੇ ਥਾਂ ਤੇ ਕੋਈ ਮਾਰਕੀਟ ਬਣਾਈ ਹੈ, ਕਿਤੇ ਹੋਰ ਜਾ ਕੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜੂਨ 84 ਦੇ ਘੱਲੂਘਾਰੇ ਨੂੰ ਲਗਭਗ 38 ਸਾਲ ਹੋ ਗਏ ਹਨ। ਇਸ ਫੌਜੀ ਹਮਲੇ ਦੌਰਾਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਵੱਡੀਆਂ ਮਾਰਕੀਟਾਂ ਨੂੰ ਵੀ ਤਬਾਹ ਕੀਤਾ, ਜਿਸ ਨਾਲ ਸੈਂਕੜੇ ਜਿਹੜੇ ਦੁਕਾਨਦਾਰਾਂ ਦੀ ਜਿਹੜੀ ਰੋਜ਼ੀ ਰੋਟੀ ਖਤਮ ਹੋ ਗਈ। ਸੋ ਹੁਣ 38 ਸਾਲ ਬਾਅਦ ਉਹਨਾਂ ਨੂੰ 22 ਸਕੁਅਰ ਯਾਰਡ ਦੀਆਂ ਛੋਟੀਆਂ ਜਿਹੜੀ ਦੁਕਾਨਾਂ ਨੇ ਅਲਾਟ ਕੀਤੀਆਂ ਜਾ ਰਹੀਆਂ ਹਨ। ਸੋ ਵਿਊਅਰਸ, ਇਹ ਹੈ ਭਾਰਤੀ ਸਿਸਟਮ ਦੇ ਜ਼ੁਲਮ ਦੀ ਇੱਕ ਹੋਰ ਦਾਸਤਾਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਦੋਂ ਅਸੀਂ ਅੰਮ੍ਰਿਤਸਰ ਔਰ ਲਾਹੌਰ ਟਵਿਨ ਸਿਟੀਜ਼ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਪਹਿਲਾਂ ਲਾਹੌਰ ਦੇ ਮੁਕਾਬਲੇ ਦਾ ਅੰਮ੍ਰਿਤਸਰ ਟ੍ਰੇਡ ਦੇ ਲਿਹਾਜ਼ ਨਾਲ, ਵਸੋਂ ਦੇ ਲਿਹਾਜ਼ ਨਾਲ, ਔਰ ਜਿਵੇਂ ਐਜ਼ ਏ ਪਲੈਨਡ ਸਿਟੀ, ਕਿਉਂਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਚੱਕ ਰਾਮਦਾਸ ਤੋਂ ਸ਼ੁਰੂ ਹੋਇਆ, ਬਾਅਦ 'ਚ ਜਿਹੜਾ ਅੰਮ੍ਰਿਤ ਸਰੋਵਰ ਹੈ ਹਰਿਮੰਦਰ ਸਾਹਿਬ ਦਾ, ਉਹਦੇ ਨਾਂ ਤੇ ਉਹਦਾ ਸ਼ਹਿਰ ਦਾ ਨਾਂ ਅੰਮ੍ਰਿਤਸਰ ਪਿਆ। ਸਰਵਰ ਨੂੰ, ਸਰੋਵਰ ਨੂੰ ਕਹਿੰਦੇ ਨੇ, ਪੂਲ ਆਫ ਵਾਟਰ, ਅਸੀਂ ਪੂਲ ਆਫ ਨੈਕਟਰ, ਕਿਉਂਕਿ ਗੁਰੂ ਦੀ ਚਰਨ ਛੋਹ ਪ੍ਰਾਪਤ ਹੈ। ਤੇ ਉਹਨਾਂ ਨੇ ਉਸ ਵੇਲੇ ਦੇ 52 ਕਿੱਤਿਆਂ ਦੇ ਲੋਕ, ਅੱਡ ਪ੍ਰੋਫੈਸ਼ਨਸ, ਔਰ ਤੁਸੀਂ 52 ਜੇ ਘੁਮਿਆਰ, ਸੁਨਿਆਰ, ਠਠਿਆਰ, ਲੋਹਾਰ ਔਰ ਇਹ ਸਾਰੇ ਕਿੱਤੇ ਦੇਖੋ, ਉਹਨਾਂ ਨੂੰ, ਕਿਉਂਕਿ ਅਲਟੀਮੇਟਲੀ ਸਿਟੀਜ਼ ਦੀ ਡਿਵੈਲਪਮੈਂਟ ਕਾਰੋਬਾਰ ਨਾਲ ਹੁੰਦੀ ਹੈ, ਉਹਨਾਂ 'ਚ ਹਿੰਦੂ ਮੁਸਲਮਾਨ ਸਾਰੇ ਹੀ ਸਨ, ਔਰ ਉਹਨਾਂ ਨੂੰ ਇਨਵਾਈਟ ਕੀਤਾ, ਉਹਨਾਂ ਨੂੰ ਐਨਕਰੇਜ ਕੀਤਾ। ਔਰ ਇਹੀ ਕਾਰਨ ਸੀ ਕਿ 4 ਸਦੀਆਂ 'ਚ ਫਿਰ ਅੰਮ੍ਰਿਤਸਰ ਜਿਹੜਾ ਹੈ ਉਹ ਲੱਦਾਖ ਔਰ ਅੰਮ੍ਰਿਤਸਰ ਰਾਊਟ ਕਸ਼ਮੀਰ ਤੋਂ ਪਸ਼ਮੀਨਾ, ਔਰ ਤੁਸੀਂ ਦੇਖੋਗੇ ਅੰਮ੍ਰਿਤਸਰ 'ਚ ਬਹੁਤ ਵੱਡੀ ਗਿਣਤੀ 'ਚ ਕਸ਼ਮੀਰੀ ਵੀ ਵਸਦੇ ਰਹੇ, ਕਿਉਂਕਿ ਵਪਾਰ ਦਾ ਵੀ ਇੱਕ ਕਾਰਨ ਸੀ ਕਿ ਉਹਨਾਂ ਨੇ ਟਿਕਾਣਾ ਬਣਾਇਆ। ਪਰ ਇਹ ਬਹੁਤ ਡਿਵੈਲਪ ਹੋਇਆ। ਔਰ ਕਿਉਂਕਿ ਹਰਿਮੰਦਰ ਸਾਹਿਬ, ਜਿਸ ਦੇ ਬਾਅਦ 'ਚ ਅਕਾਲ ਤਖਤ ਸਾਹਿਬ ਜਿਹਦੇ ਸਾਹਮਣੇ 6ਵੇਂ ਪਾਤਸ਼ਾਹ ਬਣਾਉਂਦੇ ਨੇ, ਇਹਦਾ ਆਲਾ ਦੁਆਲਾ ਜਿਹੜਾ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਮਾਰਕੀਟਸ, ਜਿਹੜੀਆਂ ਛੋਟੀਆਂ ਦੁਕਾਨਾਂ ਨੇ, ਨਿੱਕੇ ਖੋਖੇ। ਜੇ ਤੁਸੀਂ ਪਾਪੜਾਂ ਦੇ ਬਾਜ਼ਾਰ 'ਚ ਵੜ ਜਾਂਦੇ ਹੋ ਤਾਂ 200 ਦੁਕਾਨਾਂ ਪਾਪੜਾਂ ਦੀਆਂ ਹੀ ਨੇ। ਜੇ ਕੋਈ ਹੋਰ ਹੈ, ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ, ਔਰ ਉਸ ਕੰਪੀਟੀਸ਼ਨ 'ਚੋਂ ਹੀ ਕੁਆਲਿਟੀ ਵੀ ਔਰ ਰੇਟਸ ਡਾਊਨ ਵੀ। ਉੱਥੇ ਕੋਈ ਸ਼ਾਪ ਇੰਸਪੈਕਟਰ ਨਹੀਂ ਸੀ ਬੈਠੇ ਹੁੰਦੇ। ਹੁਣ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਗੱਲ ਅਕਾਲ ਤਖਤ ਦੀ ਤਬਾਹੀ ਦੀ ਹੁੰਦੀ ਹੈ, ਹਜ਼ਾਰਾਂ ਸਿੰਘਾਂ ਸਿੰਘਣੀਆਂ ਦੀ ਸ਼ਹੀਦੀਆਂ ਦੀ ਹੁੰਦੀ ਹੈ। ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਹਵਾਲੇ ਨਾਲ ਜਿਹੜੀ ਬਰਬਾਦੀ ਸਾਡੇ ਹੈਰੀਟੇਜ ਦੀ ਹੁੰਦੀ ਹੈ। ਲੇਕਿਨ ਬਹੁਤ ਘੱਟ ਗੱਲ ਹੋਈ, ਅਸੀਂ ਵੀ ਘੱਟ ਗੱਲ ਕੀਤੀ, ਕਿਉਂਕਿ ਕੋਈ ਉਸ ਤੋਂ ਬਾਅਦ ਆਵਾਜ਼ ਨਜ਼ਰ ਹੀ ਨਹੀਂ ਆਈ ਕਿ ਡੈਲੀਬਰੇਟਲੀ ਵੀ ਪਹਿਲੀ ਸਟੇਜ 'ਤੇ ਤਾਂ ਉਹਨਾਂ ਦੇ ਤੋਪਾਂ ਦੇ ਗੋਲੇ, ਕਿਉਂਕਿ ਜਿਹੜੇ ਅਕਾਲ ਤਖਤ ਨੂੰ ਸੇਧਤ ਹੁੰਦੇ ਨੇ, ਉਹ ਜਾ ਕੇ ਪਿੱਛੇ ਡਿੱਗ ਰਹੇ ਨੇ, ਔਰ ਡੈਂਸਲੀ ਪੋਪੂਲੇਟਿਡ ਉਹ ਆਬਾਦੀ ਜਿਹਦੇ 'ਚ ਵੱਡੇ ਬਾਜ਼ਾਰ, 3 ਮਾਰਕੀਟਸ ਖਾਸ ਤੌਰ 'ਤੇ ਜਿਹੜੀਆਂ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਸੀ, ਬਾਜ਼ਾਰ ਮੁਨਿਆਰਾਂ, ਸ਼ਹੀਦ ਮਾਰਕੀਟ ਤੇ ਥੜਾ ਸਾਹਿਬ ਮਾਰਕੀਟ, ਕਿਉਂਕਿ ਥੜਾ ਸਾਹਿਬ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦਾ, ਜਿੱਥੇ ਉਹ ਆ ਕੇ ਬੈਠੇ ਤੇ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ। ਔਰ ਉਹ ਜਿਹੜੀ ਬੜੀ ਪੋਪੂਲਰ ਕੋਟ ਕਹੀ ਜਾਂਦੀ ਹੈ ਕਿ ਇਹ ਮਸੰਦ ਜੋ ਅੰਬਰ ਸਰੀਏ
ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ। ਹੁਣ ਬਹੁਤ ਵਾਰੀ ਕਈਆਂ ਨੇ ਉਹਨੂੰ ਅੰਬਰਸਰੀਏ ਅੰਦਰ ਸੜੀਏ, ਇਵੇਂ ਨਹੀਂ ਹੈ। ਉਹਨਾਂ ਮਸੰਦਾਂ ਪ੍ਰਥਾ ਇਹ ਹੈ ਕਿ ਵੀ ਇਹ ਜਿਹੜੇ ਮਸੰਦ ਨੇ, ਕਿਉਂਕਿ ਉਹਨਾਂ ਦਾ ਧਿਆਨ ਪੈਸੇ ਵੱਲ ਹੈ, ਇਹ ਡਿਜ਼ਾਇਰਸ ਦੀ ਅੱਗ ਦੇ ਵਿੱਚ ਸੜਦੇ ਨੇ। ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ, ਇਹ ਤ੍ਰਿਸ਼ਨਾ ਦੀ ਡਿਜ਼ਾਇਰ ਦੀ ਅੱਗ ਸੋ ਥੜਾ ਸਾਹਿਬ ਗੁਰਦੁਆਰਾ ਹੈ ਬਿਲਕੁਲ ਇੱਕ ਉਹਦੇ ਰਾਹੀਂ ਐਂਟਰੈਂਸ ਹੁੰਦੀ ਸੀ, ਝੰਡੇ ਬੁੰਗੇ ਤੁਸੀਂ ਜਾ ਕੇ ਉਤਰਦੇ ਸੀ, ਉਹਦੇ ਨਾਲ ਜੁੜੀ ਹੋਈ ਪੂਰੀ ਦੀ ਪੂਰੀ ਮਾਰਕੀਟ। ਕਿਉਂਕਿ ਮੈਂ ਤਾਂ ਬਚਪਨ 'ਚ ਆਪਣਾ ਕਾਫੀ ਵਕਤ ਅੰਮ੍ਰਿਤਸਰ ਸ਼ਹਿਰ 'ਚ ਗੁਜ਼ਾਰਦਾ ਰਿਹਾ, ਆਪਣੀਆਂ ਗਰਮੀਆਂ ਦੀ ਛੁੱਟੀਆਂ ਵੇਲੇ ਆਉਣਾ, ਮੈਂ ਤਾਂ ਅਜੇ ਵੀ ਉਹਨਾਂ ਦੁਕਾਨਾਂ ਦੇ ਵਿੱਚ ਔਰ ਉਹਨਾਂ ਸਾਰਿਆਂ ਨਾਲ ਬਾਜ਼ਾਰ ਮਾਈ ਸੇਵਾ ਜਿੰਨਾ ਲਿਟਰੇਚਰ ਕਿਤਾਬਾਂ ਨੇ ਉਸ ਤੋਂ ਤੁਸੀਂ ਲੈ ਸਕਦੇ ਸੀ। ਹੁਣ ਇਹ ਸਾਰੀਆਂ ਬਰਬਾਦ ਕਰ ਦਿੱਤੀਆਂ ਔਰ ਇੱਕ ਅੰਦਾਜ਼ੇ ਮੁਤਾਬਕ ਇਹ 3 ਮਾਰਕੀਟਸ ਤੋਂ ਇਲਾਵਾ ਵੀ ਸੈਂਕੜੇ ਉਹਨਾਂ ਨੇ ਜਿਹੜੇ ਨੇ ਦੁਕਾਨਦਾਰ, ਉਹਨਾਂ ਇਹੀ ਨਹੀਂ ਕਿ ਵੀ ਉਦੋਂ ਲੜਾਈ ਦੇ ਦੌਰਾਨ ਹੋਇਆ, ਉਹ ਤਾਂ ਤੁਸੀਂ ਪਾਰਸ਼ਲੀ ਜਸਟੀਫਾਈ ਕਰ ਸਕਦੇ ਹੋ ਕਿ ਜੀ ਗੋਲਾ ਲੱਗਾ, ਅਕਾਲ ਤਖਤ ਤੇ ਨਹੀਂ ਲੱਗਾ, ਪਿੱਛੇ ਡਿੱਗਿਆ, ਪਰ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਹਿਸਟੋਰੀਸਿਟੀ ਡਿਸਟਰੋਏ ਕਰਨ ਦੇ ਲਈ, ਉਹਦੀ ਹਿਸਟੋਰੀਕਲ ਲੁੱਕ ਵੀ, ਜਿਵੇਂ ਉਹਨਾਂ ਨੇ ਸਾਡਾ ਵਿਰਸਾ ਤਬਾਹ ਕੀਤਾ, ਉਹਨਾਂ ਨੇ ਉਸ ਨੂੰ ਇੱਕ ਗਲਿਆਰਾ ਯੋਜਨਾ ਬਣਾਈ। ਦੂਸਰੇ ਜਿਹੜਾ ਉਹਨਾਂ ਦਾ ਹਮਲਾ ਸੀ 1988 ਦਾ, ਜਿਹੜਾ ਉਹਨਾਂ ਨੇ ਸੈਕੰਡ ਆਪਰੇਸ਼ਨ ਜਿਹਦਾ ਨਾਂ ਬਲੈਕ ਥੰਡਰ ਰੱਖਿਆ, ਔਰ ਉਹਦੇ ਥੱਲੇ ਜਿਹੜੀਆਂ ਦੁਕਾਨਾਂ ਜਾਂ ਮਾਰਕੀਟਾਂ ਬਚੀਆਂ ਸੀ ਉਹ ਵੀ ਉਹਨਾਂ ਨੇ ਅਕਵਾਇਰ ਕਰ ਲਈਆਂ ਔਰ ਦੁਕਾਨਦਾਰ ਸਾਰੇ ਉੱਥੋਂ ਕੱਢਤੇ। ਮੈਜੋਰਿਟੀ ਸਿੱਖ ਦੁਕਾਨਦਾਰ ਸੀ, ਉਹਨਾਂ ਦੀ ਰੋਟੀ ਰੋਜ਼ੀ ਵੀ ਸੀ, ਤੇ ਜਿਹੜੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਸੰਗਤ ਆਉਂਦੀ ਸੀ ਉਹਨਾਂ ਲਈ ਵੀ ਕਨਵੀਨੀਐਂਟ ਸੀ ਕਿ ਭਾਈ ਉੱਥੋਂ ਤੱਕ ਪਹੁੰਚੇ, ਬਾਹਰ ਨਿਕਲੇ, ਉਹਨਾਂ ਨੇ ਕੋਈ ਸੋਵੀਨੀਅਰ ਲਿਆ, ਇੱਧਰ ਜਿਹੜੀਆਂ ਦੁਕਾਨਾਂ ਸ਼੍ਰੋਮਣੀ ਕਮੇਟੀ ਦੀਆਂ ਨੇ ਫਿਰ ਅੰਦਰ ਚਲੇ ਗਏ, ਸੁਗਾਤਾਂ ਲਈਆਂ, ਅੰਮ੍ਰਿਤਸਰ ਨਾਲ ਜੁੜਿਆ ਹੋਇਆ, ਇਹ ਅੰਮ੍ਰਿਤਸਰੇ ਦੇ ਪਾਪੜ ਵੀ ਮੈਂ ਖਾਂਦੀ ਨਾ। ਹੁਣ ਇਹ ਸਾਰੇ ਨਾਲ ਸੀ, ਤੁਸੀਂ ਪੈਦਲ ਕਰਕੇ ਔਰ ਤੁਸੀਂ ਇੱਕੋ ਟ੍ਰਿਪ ਦੇ ਵੇਲੇ ਜਿਹੜਾ ਉਹ ਸਾਰਾ ਕਰ ਸਕਦੇ। ਹੁਣ ਜਿਹੜੀ ਅੱਜ ਖਬਰ ਆਈ, ਈਵਨ ਮੈਨੂੰ ਵੀ ਨਹੀਂ ਸੀ ਰਿਅਲਾਈਜੇਸ਼ਨ, ਮੈਨੂੰ ਸੀ ਕਿ ਵੀ ਇਹਨਾਂ ਨੇ ਕੋਰੀਡੋਰ ਵੇਲੇ ਤਾਂ ਆਇਆ, ਉਦੋਂ ਦੁਕਾਨਦਾਰਾਂ ਨੇ ਹੜਤਾਲਾਂ ਵੀ ਥੋੜੀਆਂ ਬਹੁਤ ਕੀਤੀਆਂ, ਪਰ ਕੌਣ ਸੁਣਦਾ। ਹੁਣ ਇਹ ਖਬਰ ਹੈ ਡਿਸਪਲੇਸ ਸ਼ਾਪਕੀਪਰਸ ਡਿਊਰਿੰਗ ਆਪਰੇਸ਼ਨ ਬਲੂ ਸਟਾਰ ਟੂ ਬੀ ਰੀਹੈਬਿਲਿਟੇਟਡ ਆਫਟਰ 38 ਲੌਂਗ ਈਅਰਸ। ਕੱਲਾ ਇਹੀ ਨਹੀਂ ਕਿ ਨਵੰਬਰ 84 ਜਾਂ ਜੂਨ 84 ਜਾਂ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਫੇਕ ਸਟੇਜ ਐਨਕਾਊਂਟਰ ਬਣਾਏ, ਇਹਨਾਂ 36-37 ਸਾਲਾਂ ਬਾਅਦ ਵੀ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ। ਜਿਨ੍ਹਾਂ ਦੀਆਂ ਦੁਕਾਨਾਂ ਜਾਂ ਤਬਾਹ ਕੀਤੀਆਂ ਜਾਂ ਖੋਹੀਆਂ ਗਲਿਆਰਾ ਯੋਜਨਾ ਦੇ ਥੱਲੇ, 38 ਸਾਲ ਉਹਨਾਂ ਨੂੰ ਕੋਈ ਆਲਟਰਨੇਟ ਜਿਹੜਾ ਹੈ ਉਹ ਰਿਲੀਫ ਨਹੀਂ ਦਿੱਤਾ ਗਿਆ। ਫਿਰ ਨਾਲ ਦੀ ਨਾਲ ਇਹ ਵੀ ਆਉਂਦਾ ਹੈ, ਉਹਨਾਂ ਦੇ ਦੁਕਾਨਦਾਰਾਂ ਦੀ ਜਿਹੜੀ ਯੂਨੀਅਨ ਬਣੀ ਬਲੂ ਸਟਾਰ ਸ਼ਾਪਕੀਪਰ ਸਫਰਰਸ ਐਸੋਸੀਏਸ਼ਨ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਿਰਫ ਇੱਕ ਵਾਰ ਹਰ ਇੱਕ ਦੁਕਾਨਦਾਰ ਨੂੰ 5-5 ਹਜ਼ਾਰ ਰੁਪਏ ਦਿੱਤੇ ਗਏ। ਔਰ ਹੁਣ ਜਦੋਂ ਇਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਜਿਹੜੇ 122 ਦੁਕਾਨਦਾਰ ਆਈਡੈਂਟੀਫਾਈ ਕੀਤੇ ਨੇ ਇਹਨਾਂ 3 ਮਾਰਕੀਟਾਂ ਦੇ, ਇਹਨਾਂ ਨੂੰ ਅਸੀਂ 22 ਸਕੁਅਰ ਯਾਰਡ ਦੀ ਦੁਕਾਨ ਦੇਵਾਂਗੇ। 22 ਸਕੁਅਰ ਯਾਰਡ ਤੋਂ ਅੰਦਾਜ਼ਾ ਲਾ ਲਓ। ਤੇ ਉਹਦੇ 'ਚ ਉਹਨਾਂ ਨੇ ਕਿਹਾ, ਸ਼ਾਪਕੀਪਰ ਐਸੋਸੀਏਸ਼ਨ ਜਿਹੜੇ ਵਿਕਟਮ ਨੇ, ਕਿ ਬਈ ਹੁਣ ਤਾਂ 70% ਤਾਂ ਮਰ ਚੁੱਕੇ ਨੇ 38 ਸਾਲਾਂ ਜੋ ਵਿਚਾਰੇ ਭੁੱਖ ਨੰਗ ਨਾਲ ਮਰ ਗਏ। ਤੇ ਇਸ ਸਾਰੇ ਚੋਂ ਚਲੋ ਜੇ ਬਾਕੀਆਂ ਨੂੰ ਤੁਸੀਂ ਦਿੰਦੇ ਵੀ ਹੋ, ਉਹਨਾਂ ਨੇ ਕਿਹਾ ਚਲੋ 38 ਸਾਲ ਬਾਅਦ ਸਾਨੂੰ 22 ਸਕੁਅਰ ਯਾਰਡ ਦਾ ਜਿਹੜਾ ਉਹ ਵੀ ਕਿਤੇ ਹੋਰ, ਇਹ ਨਹੀਂ ਕਿ ਉਸੇ ਥਾਂ ਤੇ ਕੋਈ ਮਾਰਕੀਟ ਬਣਾਈ ਹੈ, ਕਿਤੇ ਹੋਰ ਜਾ ਕੇ। ਸੋ ਅਸੀਂ ਇਹ ਦੇਖਦੇ ਹਾਂ ਕਿ ਵੀ ਜੇ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਸਟੱਡੀ ਦੇਖੋ ਕਿ ਕਿਵੇਂ ਪਲੈਨਡ ਤਰੀਕੇ ਨਾਲ, ਔਰ ਜਿਹੜਾ ਕੋਰੀਡੋਰ ਦੇ ਥੱਲੇ ਇਹਨਾਂ ਦਾ ਬਣਾਉਣ ਦੀ ਲਾਈਨ ਸੀ, ਉਹਨਾਂ ਨੂੰ ਇਹ ਸੀ ਕਿ ਇਸ ਵਾਰ ਤਾਂ ਅਕਾਲ ਤਖਤ ਤੱਕ ਪਹੁੰਚਦਿਆਂ 72 ਘੰਟੇ ਲੱਗ ਗਏ, ਕਿਉਂਕਿ ਨਿੱਕੇ ਨਿੱਕੇ ਗਲੀਆਂ, ਲੇਨ, ਇੱਧਰੋਂ ਵੀ ਗਲੀਆਂ, ਉੱਧਰ ਵੀ ਬਾਜ਼ਾਰ ਵੀ, ਉਹਨਾਂ ਨੇ ਹੁਣ ਪੱਧਰਾ ਕਰ ਦਿੱਤਾ। ਜੇ ਕੱਲ ਨੂੰ ਕੋਈ ਇਸ ਕਿਸਮ ਦੀ ਜੰਗ ਸਿੰਘਾਂ ਨੇ ਮਚਾਣੀ ਹੋਏ ਅਕਾਲ ਤਖਤ ਨੂੰ ਡਿਫੈਂਡ ਕਰਨ, ਤੇ ਵਿਦਨ ਮਿੰਟਸ ਟੈਂਕ ਆ ਕੇ ਤੁਹਾਡੇ ਦਰਵਾਜ਼ੇ ਤੇ ਖਲੋਤਾ ਹੋਏਗਾ। ਕਿਉਂਕਿ ਕੋਰੀਡੋਰ ਦੇ ਨਾਂ ਥੱਲੇ ਉਹਨਾਂ ਨੇ ਜਿੱਥੇ ਹਿਸਟੋਰੀਸਿਟੀ ਡਿਸਟਰੋਏ ਕੀਤੀ, ਇਹਨਾਂ ਗਰੀਬ ਦੁਕਾਨਦਾਰਾਂ ਦਾ ਰੁਜ਼ਗਾਰ ਖਤਮ ਕੀਤਾ, ਉੱਥੇ ਉਹਨਾਂ ਨੇ ਫਿਊਚਰ ਦੇ ਲਈ ਕੋਰੀਡੋਰ ਇਸ ਢੰਗ ਨਾਲ ਬਣਾਇਆ ਕਿ ਜਦੋਂ ਮਰਜ਼ੀ ਭਾਰਤੀ ਫੌਜ ਜਿਹੜੀ ਹੈ ਫਿਰ ਦਰਬਾਰ ਸਾਹਿਬ ਤੇ ਆਸਾਨੀ ਨਾਲ ਚੜ੍ਹਾਈ ਕਰ ਸਕੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।